ਅਗਲੀ ਖਬਰ ਯੂਕੇ ਤੋਂ ਆ ਰਹੀ ਹੈ, ਜਿੱਥੇ ਕਿ ਯੂਕੇ ਦੇ ਵਿੱਚ ਗੁੱਸੇ ਦੇ ਵਿੱਚ ਯੂਕੇ ਦੇ ਲਾ ਮੇਕਰਸ ਨੋ ਕੌਨਫੀਡੈਂਸ ਵੋਟ ਆਪਣੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੇ ਅਗੇਂਸਟ ਅੱਜ ਫਲੋਰ ਦੇ ਉੱਤੇ ਲਿਆ ਰਹੇ ਹੈਗੇ ਆ। ਇਹ ਕੁਝ ਲਾ ਮੇਕਰਸ ਨੇ ਦੱਸਿਆ ਕਿ ਬ੍ਰਿਟਿਸ਼ ਲੀਡਰ ਦੀ ਜਿਹੜੀ ਅਥਾਰਟੀ ਆ ਉਹਦੇ ਉੱਤੇ ਸਾਨੂੰ ਕੁਐਸਚਨ ਹੈਗੇ ਆ, ਖਾਸ ਕਰਕੇ ਪਾਰਟੀ ਗੇਟ ਸਕੈਂਡਲ ਨੂੰ ਲੈ ਕੇ। ਸਰੋਤਿਆਂ ਨੂੰ ਯਾਦ ਹੋਊਗਾ ਕਿ ਕਰੋਨਾ ਵਾਇਰਸ ਦੇ ਦੌਰਾਨ ਯੂਕੇ ਦੇ ਵਿੱਚ ਬਹੁਤ ਸਖਤ ਹਦਾਇਤਾਂ ਲਾਈਆਂ ਗਈਆਂ ਸੀ, ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਈਵਨ ਫਿਊਨਰਲ ਦੇ ਉੱਤੇ ਵੀ 4 ਜਾਂ 5 ਲੋਕ ਹੀ ਜਾ ਸਕਦੇ ਆ। ਵਿਆਹਾਂ ਦੇ ਉੱਤੇ ਵੀ ਸਾਰੀਆਂ ਪਾਬੰਦੀਆਂ ਸੀ, ਪਰ ਉੱਥੇ ਦੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦਾ ਸਟਾਫ ਪਾਰਟੀਆਂ ਦੇ ਵਿੱਚ ਰੁੱਝੇ ਰਹੇ, ਜਿਸ ਦੀਆਂ ਵੀਡੀਓਜ਼ ਬਾਹਰ ਆਈਆਂ ਤੇ ਉਹ ਇਸ ਦੇ ਲਈ ਮਾਫੀ ਵੀ ਮੰਗ ਚੁੱਕੇ ਆ। ਪਰ ਅੱਜ ਨੋ ਕੌਨਫੀਡੈਂਸ ਵੋਟ ਜਿਹੜੀ ਆ ਉਹ ਪੈਣੀ ਆ, ਤੇ ਦੇਖਦੇ ਆ ਵੀ ਉਹਦੇ ਵਿੱਚ ਉਹ ਸਰਵਾਈਵ ਕਰਦੇ ਆ ਕਿ ਨਹੀਂ। ਬ੍ਰੈਕਸਿਟ ਬੜੇ ਪੱਟਾਂ ਤੇ ਥਾਪੀਆਂ ਮਾਰ ਕੇ ਇਹਨਾਂ ਨੇ ਕਰਾਇਆ ਸੀ। ਲੋਕ ਹੁਣ ਬੜੇ ਪਰੇਸ਼ਾਨ ਆ। ਜਿਹੜੇ ਬ੍ਰੈਕਸਿਟ ਦੇ ਹੱਕ ਵਾਲੇ ਸੀ ਵੀ ਉਹਨਾਂ ਨੂੰ ਵੀ ਹੁਣ ਉਸ ਦੇ ਖਾਮਿਆਜ਼ੇ ਜਿਹੜੇ ਭੁਗਤਣੇ ਪੈ ਰਹੇ ਹੈਗੇ ਆ। ਉੱਤੋਂ ਰੂਸ ਦੇ ਨਾਲ ਜਿਹੜਾ ਚੱਲ ਰਿਹਾ ਜਿਹੜਾ ਉਸ ਨਾਲ ਉੱਤੇ ਲਾਈਆਂ ਗਈਆਂ ਸੈਂਕਸ਼ਨਸ, ਉਹਦੇ ਕਰਕੇ ਐਨਰਜੀ ਦੇ ਪ੍ਰਾਈਸਿਸ ਉੱਥੇ ਬਹੁਤ ਜ਼ਿਆਦਾ ਇਸ ਟਾਈਮ ਅਸਮਾਨ ਨੂੰ ਛੂਹ ਰਹੇ ਆ। ਉੱਥੇ ਵੀ ਬਹੁਤ ਜ਼ਿਆਦਾ ਮਹਿੰਗਾਈ ਜਿਹੜੀ ਉਹ ਹੋਈ ਪਈ ਆ। ਇੱਥੋਂ ਤੱਕ ਕਿ ਇਹਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਵੀ ਇਸ ਦੇ ਉਲਟ ਬਾਗੀ ਸੁਰ ਜਿਹੜੇ ਉੱਠ ਰਹੇ ਨੇ। ਕਹਿੰਦੇ ਵੀ ਕਈ ਤਾਂ ਇਹ ਕਹਿ ਰਹੇ ਆ ਵੀ ਬੋਰਿਸ ਜੌਨਸਨ ਹੋਣਾ ਤੇ ਇਹਦਾ ਹਾਲ ਇਹੀ ਆ, ਹੁਣ ਇਹ ਆ ਵੀ ਕਦੋਂ ਹੋਊਗਾ। ਇਹ ਕਹਿੰਦੇ ਵੀ ਹੁਣ ਵੱਡਾ ਜਿਹੜਾ ਸਵਾਲ ਰਹੂਗਾ ਇਸ ਵਾਰ। ਤਾਂ ਕਹਿੰਦੇ ਵੀ ਜਿਹੜੀ ਨੋ ਕੌਨਫੀਡੈਂਸ ਵੋਟ ਆ ਉਸ ਦੇ ਹੱਕ ਦੇ ਵਿੱਚ ਨੰਬਰਸ ਹੈਗੇ ਆ, ਸੋ ਇਸ ਦੀ ਸਰਕਾਰ ਤਾਂ ਨਹੀਂ ਡਿੱਗਦੀ, ਪਰ ਇਹ ਆ ਵੀ ਇਹਦੇ ਅੰਦਰ ਖਾਤੇ ਜੋ ਇਸ ਟਾਈਮ ਸਥਿਤੀ ਬਣੀ ਪਈ ਹੈਗੀ ਆ ਉਹ ਹੁਣ ਜਿਹੜਾ ਕਹਿ ਲਓ ਵੀ ਇਸ ਪਾਸੇ ਵੱਲ ਨੂੰ ਵਧੀ ਆ। ਨੋ ਕੌਨਫੀਡੈਂਸ ਵੋਟ ਬ੍ਰਿਟੇਨ ਦੇ ਪਾਰਲੀਮੈਂਟਰੀ ਸਿਸਟਮ 'ਚ ਉਦੋਂ ਹੁੰਦੀ ਆ ਜਦੋਂ 15% ਲੀਡਰ ਦੀ ਪਾਰਟੀ ਦੇ ਲੋਕ ਹੀ ਹਾਊਸ ਆਫ ਕਾਮਨ ਦੇ ਵਿੱਚ ਇਸ ਵੋਟ ਦੀ ਮੰਗ ਕਰਨ। ਸੋ ਇੱਥੋਂ ਇਹ ਆ ਵੀ 15% ਲੋਕ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਉੱਥੇ ਜਿਹਨੂੰ ਜੌਨਸਨ ਲੀਡ ਕਰਦਾ ਆ ਉਹਦੇ ਇਸ ਦੇ ਉਲਟ ਜਿਹੜੇ ਉਹ ਹੋ ਚੁੱਕੇ ਨੇ, ਉਹ ਬਾਗੀ ਹੋਏ ਨੇ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ, ਪਰ ਦਬਾਅ ਇਸ ਟਾਈਮ ਇਸ ਦੇ ਉੱਤੇ ਬਹੁਤ ਜ਼ਿਆਦਾ ਬਣਿਆ ਪਿਆ ਆ। ਇਹਦੇ ਨਾਲ ਵੀ ਹਰਜੋਤ ਸਿੰਘ ਜੀ ਉਹੀ ਹੋ ਰਹੀ ਹੈ ਜੋ ਇਸ ਨੇ ਥਰੀਸਾ ਮੇ ਦੇ ਨਾਲ ਕੀਤਾ ਸੀਗਾ ਦਸੰਬਰ 2018 ਦੇ ਵਿੱਚ। ਉਦੋਂ ਵਿਚਾਰੀ ਉਦੋਂ ਵੀ ਮਸਾਂ ਹੀ ਬਸੀ ਸੀ। ਬ੍ਰੈਕਸਿਟ ਦੀ ਫਾਲ ਆਊਟ ਤੋਂ ਵਿੱਚੋਂ ਉਸ ਦਾ ਵੀ ਸਿਆਸੀ ਕਰੀਅਰ ਕਿਤੇ ਨਾ ਕਿਤੇ ਇਹ ਖਤਮ ਹੋਇਆ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਬੋਰਿਸ ਜੌਨਸਨ ਆ ਉਹ ਮੋਹਰੇ ਆਇਆ ਸੀ ਤੇ ਉਹ ਬ੍ਰਿਟੇਨ ਨੂੰ ਹੁਣ ਉੱਥੇ ਲੀਡ ਕਰ ਰਿਹਾ ਸੀ। ਦੇਖੋ ਅੱਗੇ ਜਿਹੜਾ ਆ ਉਹ ਕੀ ਬਣੂਗਾ, ਪਰ ਲੋਕ ਖਾਸੇ ਜਿਹੜੇ ਨਾਖੁਸ਼ ਨੇ ਬੋਰਿਸ ਜੌਨਸਨ ਦੀ ਇਸ ਸਾਰੀ ਕਾਰਜਕਾਰੀ ਤੋਂ। ਉੱਦਾਂ ਇਸੇ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਗੱਲ ਕਰਦੇ ਜਾਈਏ ਤਾਂ ਬ੍ਰਿਟੇਨ ਨੇ ਯੂਕਰੇਨ ਨੂੰ ਰਾਕਟ ਸਿਸਟਮਸ ਦੇਣ ਦੀ ਵਚਨ ਜਿਹੜਾ ਉਹ ਦੇ ਦਿੱਤਾ ਆ। ਪੁਤਿਨ ਨੇ ਵੈਸਟ ਨੂੰ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਵੀ ਤੁਸੀਂ ਇੱਦਾਂ ਜਿਹੜਾ ਉਹ ਨਾ ਕਰੋ, ਪਰ ਬ੍ਰਿਟੇਨ ਨੇ ਕਿਹਾ ਵੀ ਨਹੀਂ, ਅਸੀਂ ਜਿਹੜਾ ਆ ਇਹਨਾਂ ਨੂੰ ਆਪਣਾ ਰਾਕਟ ਸਿਸਟਮ ਆ ਉਹ ਦੇ ਕੇ ਹੀ ਰਵਾਂਗੇ। ਯੂਕਰੇਨ ਦੇ ਕੋਲ ਐਡੀ ਸ਼ਮਤਾ ਨਹੀਂ ਹੈਗੀ ਵੀ ਜਿਹੜੀਆਂ ਰੂਸ ਦੀਆਂ ਲੌਂਗ ਰੇਂਜ ਆਰਟਿਲਰੀ ਫਾਇਰ ਆ ਉਹਦਾ ਜਵਾਬ ਜਿਹੜਾ ਉਹ ਦੇ ਸਕਣ। ਬੋਰਿਸ ਜੌਨਸਨ ਨੇ ਇਸ ਦੇ ਬਾਬਤ ਗੱਲ ਕਰਦੇ ਹੋਏ ਕਿਹਾ ਵੀ ਜਿਹੜੀਆਂ ਰੂਸ ਦੀਆਂ ਲੌਂਗ ਰੇਂਜ ਆਰਟਿਲਰੀ ਫਾਇਰਸ ਆ ਉਹਦੇ ਨਾਲ ਮਾਸੂਮ ਇਨੋਸੈਂਟ ਜਿਹੜੇ ਸਿਵਿਲੀਅਨਸ ਆ ਲੋਕ ਆ ਯੂਕਰੇਨ ਦੇ ਉਹ ਮਰ ਰਹੇ ਆ। ਸੋ ਉਹਨਾਂ ਦੇ ਬਚਾਅ ਲਈ ਹੀ ਅਸੀਂ ਇਹਨਾਂ ਨੂੰ ਆਪਣੇ ਇਹ ਰਾਕਟ ਸਿਸਟਮ ਆ ਉਹ ਦੇਣ ਜਾ ਰਹੇ ਹਾਂ। ਅਮਰੀਕਾ ਨੇ ਵੀ 50 ਮੀਲ ਤੱਕ ਦੀ ਮਾਰ ਕਰਨ ਵਾਲੇ ਜਿਹੜੇ ਰਾਕਟਸ ਆ ਉਹ ਯੂਕਰੇਨ ਨੂੰ ਦੇਣ ਦੀ ਹਾਮੀ ਜਿਹੜੀ ਉਹ ਭਰੀ ਆ। ਕਾਂਗਰਸ ਨੇ ਵੀ ਮੈਨੂੰ ਲੱਗਦਾ ਆ ਉਹ ਬਿੱਲ ਆਲਰੇਡੀ ਸ਼ਾਇਦ ਪਾਸ ਕਰ ਦਿੱਤਾ ਆ। ਸੋ ਹਾਲ ਦੀ ਘੜੀ ਰੂਸ ਆਪਣੇ ਹਮਲਿਆਂ ਦੇ ਵਿੱਚ ਠੱਲ ਨਹੀਂ ਪਾ ਰਿਹਾ, ਉਸੇ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਚੱਲ ਰਹੀਆਂ ਆ। ਤੇ ਹੁਣ ਚਰਚਾਵਾਂ ਹਰਜੋਤ ਸਿੰਘ ਜੀ ਸ਼ੁਰੂ ਹੋ ਚੁੱਕੀਆਂ ਯੂਕਰੇਨ ਦੇ ਹਿੱਸੇ ਕਰਕੇ, ਜਿਹੜੇ ਹਿੱਸਿਆਂ ਦੇ ਕਾਬਜ਼ ਆ ਰੂਸ ਉਹਨਾਂ ਨੂੰ ਦੇ ਕੇ ਤੇ ਬਾਕੀ ਜਿਹੜਾ ਉਹ ਬਚਾਇਆ ਜਾਵੇ। ਪਰ ਯੂਕਰੇਨ ਦੇ ਲੋਕ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਆ, ਬਾਕੀ ਮੁਲਕ ਵੀ ਤਿਆਰ ਨਹੀਂ ਆ, ਕਿਉਂਕਿ ਕਹਿੰਦੇ ਵੀ ਜੇ ਅੱਜ ਇਹ ਕੰਮ ਕਰਤਾ ਤਾਂ ਕੱਲ ਨੂੰ ਇਹ ਕਿਤੇ ਹੋਰ ਹਮਲਾ ਕਰਕੇ ਤੇ ਹੋਰ ਥਾਵਾਂ ਜਿਹੜੀਆਂ ਆ ਆਪਣੇ ਅੰਡਰ ਲੈਣ ਵੱਲ ਨੂੰ ਜਿਹੜੇ ਵੱਧ ਸਕਦੇ ਆ। ਸੋ ਦੇਖੋ ਕੀ ਬਣਦਾ ਆ, ਪਰ ਲੱਗਦਾ ਵੀ ਇਹ ਯੁੱਧ, ਇਹ ਜਿਹੜਾ ਅਸੌਲਟ ਆ ਯੂਕਰੇਨ ਦੇ ਉੱਤੇ ਲੰਮਾ ਸਮਾਂ ਰੂਸ ਦੁਆਰਾ ਚੱਲਦਾ ਰਹੇਗਾ।